ब्रेक तो बाद तुहाडा स्वागत है जी डॉक्टर साहब। अज भाई गुरजंट सिंह बुद्ध सिंह वाला दा शहीदी दिन भी है, इस बारे तुसीं कुछ कहना चाहोगे? देखो, ਜਦੋਂ ਅਸੀਂ ਬੀਤੇ 30 ਸਾਲਾਂ ਦੇ ਸੰਘਰਸ਼ ਦੀ ਗੱਲ ਕਰਦੇ ਹਾਂ, 30 ਤੋਂ ਵੀ ਜੇ ਮੈਂ 1978 13 ਅਪ੍ਰੈਲ ਦੇਖਾਂ ਔਰ ਮੈਂ ਸਮਝਦਾ ਵੀ ਉਹ ਰਾਦਰ ਜ਼ਿਆਦਾ ਐਪਰੋਪਰੀਏਟ ਡੇਟ ਹੈ ਜਿੱਥੋਂ ਸਾਡੇ ਸੰਘਰਸ਼ ਦੀ ਸ਼ੁਰੂਆਤ ਹੁੰਦੀ ਹੈ। 13 ਅਪ੍ਰੈਲ 1978 ਨੂੰ ਸ਼ਹੀਦ ਭਾਈ ਫੌਜਾ ਸਿੰਘ ਤੇ ਉਹਨਾਂ ਦੇ ਹੋਰ 12 ਸਾਥੀ ਸਿੰਘ ਨਰਕਤਾਰੀ ਗੁਰੂ ਡੰਮ ਦਾ ਵਿਰੋਧ ਕਰਦਿਆਂ ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਸ੍ਰੀ ਅੰਮ੍ਰਿਤਸਰ ਜੀ ਦੀ ਪਾਵਨ ਧਰਤੀ 'ਤੇ, ਔਰ ਉਹ ਪਹਿਲੀ ਰੂਡ ਅਵੇਕਨਿੰਗ ਸੀ ਕਿਉਂਕਿ ਕੌਮ ਸੁੱਤੀ ਹੋਈ ਸੀ, ਪੰਜਾਬ ਭਰ 'ਚ ਉਹਨਾਂ ਦਾ ਡੇਰਾਵਾਦ ਪਸਰਿਆ ਹੋਇਆ ਸੀ ਜੀ। ਔਰ ਇੱਕਦਮ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਦੇ ਵਿੱਚ ਰੀਅਲਾਈਜੇਸ਼ਨ ਸ਼ੁਰੂ ਹੋਈ ਕਿ ਕਿਵੇਂ ਚਾਰ ਚਫੇਰੇ ਸਾਨੂੰ ਘੇਰਿਆ ਜਾ ਚੁੱਕਾ ਹੈ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਵੇਂ ਇਹ ਸ਼ਰੀਕ ਖੜੇ ਕਰ ਦਿੱਤੇ ਨੇ। ਔਰ ਉਹਦੇ ਜਵਾਬ ਦੇ ਵਿੱਚ 10 ਜੂਨ 1978 ਨੂੰ ਫਿਰ ਅਕਾਲ ਤਖਤ ਸਾਹਿਬ ਤੋਂ ਨਰਕਧਾਰੀਆਂ ਦੇ ਖਿਲਾਫ ਹੁਕਮਨਾਮਾ ਆਇਆ ਕਿ ਇਹ ਸਿੱਖ ਨਹੀਂ ਨੇ ਔਰ ਇਹਨਾਂ ਦੇ ਪ੍ਰਚਾਰ ਪ੍ਰਸਾਰ ਨੂੰ ਹਰ ਸੰਭਵ ਤਰੀਕੇ ਨਾਲ ਰੋਕਿਆ ਜਾਏ। ਸੋ ਫਿਰ ਇੱਕ ਮੂਵਮੈਂਟ ਦਾ ਫੇਸ ਜਿਹੜਾ 1978 ਤੋਂ 1984 ਤੱਕ ਦਾ ਜੀ, ਜਿਸ ਦੇ ਵਿੱਚ ਨਰਕਧਾਰੀਆਂ ਨੂੰ ਜਿਨ੍ਹਾਂ ਨੇ ਇਹ ਕੁਕਰਮ ਕੀਤਾ ਸੀ ਹਿੰਸਕ, ਉਹਨਾਂ ਨੂੰ ਭਾਰਤ ਦੀਆਂ ਅਦਾਲਤਾਂ ਨੇ ਮਾਫ ਕੀਤਾ ਔਰ ਉਸ ਤੋਂ ਬਾਅਦ ਫਿਰ ਸਿੰਘਾਊ ਤਰੀਕੇ ਦੇ ਨਾਲ ਜਾਂ ਖਾਲਸਾਈ ਜਿਹੜਾ ਇਨਸਾਫ ਹੈ ਉਸ ਦੇ ਥੱਲੇ ਉਹਨਾਂ ਨੂੰ ਜਵਾਬਦੇਹ ਬਣਾਇਆ ਗਿਆ ਜੀ। ਅਤੇ ਹਕੂਮਤ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਬੇਸ਼ੱਕ ਉਦੋਂ ਬਾਦਲ ਦੀ ਸਰਕਾਰ ਸੀ, ਫਿਰ ਟੁੱਟ ਗਈ, ਉੱਤੋਂ ਦਿੱਲੀ 'ਚੋਂ ਸਰਕਾਰ ਟੁੱਟ ਗਈ ਡਿਸਾਈ ਦੀ, ਇੰਦਰਾ ਗਾਂਧੀ 1980 ਦੇ ਫੇਸ 'ਚ ਵਾਪਸ ਆ ਗਈ ਪਾਵਰ 'ਚ ਜੀ। ਔਰ ਫਿਰ ਉਹ ਸਾਜ਼ਿਸ਼ੀ ਮਾਹੌਲ ਪੂਰਾ ਸ਼ੁਰੂ ਹੋ ਗਿਆ। ਇੰਦਰਾ ਗਾਂਧੀ ਨੇ ਦੇਖ ਲਿਆ ਐਮਰਜੈਂਸੀ ਵੇਲੇ ਸਿੱਖਾਂ ਨੇ ਵਿਰੋਧ ਕੀਤਾ ਸੀ ਵੀ ਇਹਨਾਂ ਨੂੰ ਸਬਕ ਸਿਖਾਉਣੇ। ਸੋ ਜੋ ਕੁਛ ਜੂਨ 84 'ਚ ਵਾਪਰਿਆ, 80 ਔਰ 84 ਦੇ ਵਿਚਕਾਰ ਉਹ ਸਾਰਾ ਜਿਹੜਾ ਉਸ ਦੀ ਭੂਮਿਕਾ ਪੂਰੀ ਤਿਆਰ ਕੀਤੀ ਗਈ ਔਰ ਕੁਛ ਵਾਕਿਆਤ ਵੀ ਕੀਤੇ ਗਏ ਜੀ। ਸੋ ਸਾਡੇ ਇਸ ਬਹਾਦਰ ਯੋਧੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਜਨਮ 1964 ਦੇ ਵਿੱਚ ਬੁੱਧ ਸਿੰਘ ਵਾਲਾ ਜਿਹੜਾ ਉਹਨਾਂ ਦੇ ਪਿੰਡ ਦਾ ਨਾਂ ਹੈ, ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜਾ ਉਹਨਾਂ ਦਾ ਜਨਮ ਹੋਇਆ। ਉਹਨਾਂ ਦੇ ਉਹ 3 ਭਰਾ ਅਤੇ 1 ਭੈਣ ਸਨ ਔਰ ਬੜੀ ਗਰੀਬੀ ਦੇ ਵਿੱਚ, ਗਰੀਬੀ ਇਸ ਲਈ ਕਿਉਂਕਿ ਇਹਨਾਂ ਦੇ ਦਾਦਾ ਪਿਤਾ ਵੀ ਬੜੇ ਡਿਵਾਊਟ ਗੁਰਸਿੱਖ, ਦੂਸਰੇ ਪਾਸੇ ਪੰਥਕ ਧਿਰਾਂ ਦੇ ਨਾਲ ਵੀ ਜੁੜੇ ਹੋਏ, ਅਤੇ ਪੁਲਿਸ ਵਾਲਿਆਂ ਨੇ ਉਸ ਪਿੰਡ ਦੇ ਵਿੱਚ ਹੀ ਇੱਕ ਨਕਲੀ ਨਿਹੰਗ ਖੜਾ ਕਰਕੇ ਉਸ ਤੋਂ ਇਹਨਾਂ ਦੀ ਜ਼ਮੀਨ ਦਾ ਟੁਕੜਾ ਜਿਹੜਾ ਘਰ ਦਾ ਪਿਤਾ ਪੁਸ਼ਤੈਨੀ ਜਿਹੜੀ ਜ਼ਮੀਨ ਸੀ ਉੱਤੇ ਕਬਜ਼ਾ ਕਰਵਾਇਆ ਹੋਇਆ ਸੀ। ਫਿਰ ਇਹਨਾਂ ਨੂੰ ਹਰਾਸ ਕਰਦੇ ਸੀ, ਸਾਰਿਆਂ ਨੂੰ ਫੜ ਕੇ ਥਾਣੇ ਲੈ ਆਉਣਾ, ਟੌਰਚਰ ਕਰਨਾ, ਜਾਂ ਜਿਵੇਂ ਪਿੰਡਾਂ 'ਚ ਹੁੰਦਾ ਵੀ ਤੁਸੀਂ ਹਿਊਮੀਲੇਟ ਕਰੋ ਲੋਕਾਂ ਦੇ ਸਾਹਮਣੇ ਜੀ। ਔਰ ਇਹੀ ਹਾਲਾਤ ਸੀ ਪਰਿਵਾਰ ਦੇ ਕਿ ਭਾਈ ਗੁਰਜੰਟ ਸਿੰਘ ਆਪਣੀ ਐਜੂਕੇਸ਼ਨ ਵੀ ਪੂਰੀ ਨਹੀਂ ਕਰ ਸਕੇ, ਪਰ ਗੁਰੂ ਨੇ ਇਸ ਯੋਧੇ ਨੂੰ ਉੱਚਾ, ਲੰਮਾ ਔਰ ਖੂਬਸੂਰਤ ਜਿਹੜਾ ਉਹਨਾਂ ਦਾ ਜਾਹੋ ਜਲਾਲ ਵਾਲਾ ਚਿਹਰਾ, ਬਹੁਤ ਸਾਰੇ ਜਿਹੜੇ ਸੰਘਰਸ਼ ਦੇ ਇਸ ਦੌਰ ਦੇ ਸਾਡੇ ਯੋਧੇ ਹੋਏ ਨੇ ਉਹਨਾਂ 'ਚ ਭਾਈ ਗੁਰਜੰਟ ਸਿੰਘ ਦੀ ਇੱਕ ਵਿਸ਼ੇਸ਼ ਥਾਂ ਹੈ। ਔਰ ਉਹਨਾਂ ਨੇ ਜਿਹੜਾ ਉਹ ਵੀ ਘਰੇਲੂ ਖੇਤੀਬਾੜੀ 'ਚ ਦੇ ਆਰ ਦੇ ਵਿੱਚ ਹੀ ਲੱਗੇ ਔਰ ਉਹਨਾਂ ਨੂੰ ਵੀ ਉਸ ਹਰਾਸਮੈਂਟ ਦਾ ਦੂਸਰੇ ਦਾ ਸਾਹਮਣਾ ਕਰਨਾ ਪਿਆ। ਪਰ ਇਹ ਇੱਕ ਨਿੱਜੀ ਪੇਂਡੂ ਲਾਈਫ ਦੀ ਔਰ ਖ਼ਾਸ ਤੌਰ 'ਤੇ ਖੇਤੀਬਾੜੀ ਤਬਕੇ ਨਾਲ ਜਿਹੜਾ ਸੰਬੰਧਿਤ ਚੈਲੰਜ ਨੇ, ਕਿਵੇਂ ਸ਼ਰੀਕਾਚਾਰੀ ਹੁੰਦੀ ਹੈ, ਕਿਵੇਂ ਪੁਲਸੀਆਂ ਨੂੰ ਪੈਸੇ ਦੇ ਕੇ ਜਿਹੜਾ ਹੈ ਉਹ ਦੂਸਰੇ ਨੂੰ ਹਰਾਸ ਕੀਤਾ ਜਾਂਦਾ ਹੈ, ਕਿਵੇਂ ਪੁਲਿਸ ਵੀ ਫਿਰ ਜਿਹੜਾ ਉਹਨਾਂ ਨੂੰ ਨਹੀਂ ਓਬਲਾਈਜ਼ ਕਰਦਾ, ਟਾਊਟਾਂ ਰਾਹੀਂ ਉਹਨਾਂ ਨੂੰ ਤੰਗ ਕਰਦੇ ਨੇ। ਸੋ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਪਰਿਵਾਰ ਇਸ ਸਭ ਦਾ ਸ਼ਿਕਾਰ ਹੋਇਆ। ਪਰ ਜਦੋਂ ਇਹ ਲਹਿਰ ਚੱਲ ਰਹੀ ਸੀ, ਧਰਮ ਯੁੱਧ ਮੋਰਚਾ ਸ਼ੁਰੂ ਹੋਇਆ, ਅਤੇ ਫਿਰ ਇੱਕ ਖਾਸ ਜਿਸ ਦਾ ਹਾਲਾਂਕਿ ਸਾਡਾ ਬਹੁਤਾ ਜ਼ਿਕਰ ਨਹੀਂ ਹੁੰਦਾ, ਬਟ ਉਹ ਵੀ ਇੱਕ ਧਰਮ ਯੁੱਧ ਮੋਰਚੇ ਦੇ ਸਮਾਨ ਇੱਕ ਪੂਰਾ ਮੋਰਚਾ, ਇੱਕ ਮੋਗੇ ਦੇ ਵਿੱਚ ਇੱਕ ਇਤਿਹਾਸਕ ਗੁਰਦੁਆਰਾ ਹੈ ਬੀਬੀ ਕਾਹਨ ਕੌਰ ਜੀ, ਜਿੱਥੇ ਕਿ ਸਿੱਖ ਸੰਗਤਾਂ ਨੂੰ CRPF ਉਹਨਾਂ ਨੇ ਲਾਈ, ਘੇਰਿਆ ਔਰ ਬੜੀ ਬੁਰੀ ਤਰ੍ਹਾਂ ਜਿਹੜਾ ਸਾਰੇ ਪਾਸਿਓਂ ਸਪਲਾਈ ਲਾਈਨ ਕੱਟ ਦਿੱਤੀ ਕਿਉਂਕਿ ਉਹ ਸਾਰੇ ਹੀ ਸਾਡੇ ਸੰਘਰਸ਼ ਦੇ ਸਮਰਥਕ ਸਨ, ਸੰਤ ਭਿੰਡਰਾਂ ਵਾਲਿਆਂ ਨਾਲ ਹਮਦਰਦੀ ਰੱਖਦੇ ਸਨ। ਔਰ ਬਹੁਤ ਸਾਰੀਆਂ ਵਾਰਨਿੰਗ ਦੇਣ ਦੇ ਬਾਵਜੂਦ ਉਹਨਾਂ ਨੇ ਅੰਦਰ ਜਦੋਂ ਸਭ ਕੁਝ ਬੰਦ ਕਰ ਦਿੱਤਾ, ਬਿਜਲੀ ਕੱਟ ਦਿੱਤੀ, ਪਾਣੀ ਕੱਟ ਦਿੱਤਾ, ਬੜੀ ਮੁਸ਼ਕਿਲ ਨਾਲ ਉਹਨਾਂ ਦੇ ਲਈ ਅੰਦਰ ਖਾਣ ਪੀਣ ਲਈ ਪਹੁੰਚਦਾ ਸੀ। ਪਰ ਫਾਈਨਲੀ CRPF ਨੇ ਇੱਕ ਦਿਨ ਗੋਲੀ ਚਲਾ ਕੇ 1 ਦਰਜਨ ਤੋਂ ਜ਼ਿਆਦਾ ਸਿੰਘਾਂ ਨੂੰ ਸ਼ਹੀਦ ਕੀਤਾ ਔਰ ਦੂਸਰਿਆਂ ਨੂੰ ਜ਼ਖਮੀ ਕੀਤਾ। ਔਰ ਉਹਨਾਂ ਸ਼ਹੀਦ ਹੋਣ ਵਾਲਿਆਂ ਦੇ ਵਿੱਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਦਾਦਾ ਜੀ ਦੇ ਭਰਾਤਾ ਵੀ ਸਨ। ਸੋ ਉਹਨਾਂ ਦੇ ਗ੍ਰੈਂਡਫਾਦਰ
ਜਿਨ੍ਹਾਂ ਦੇ ਨਾਲ ਇਹਨਾਂ ਦਾ ਬਹੁਤ ਸਨੇਹ ਸੀ, ਬਹੁਤ ਅਫੈਕਸ਼ਨ ਸੀ। ਜੀ ਸੋ ਇਹ ਇਹਨਾਂ ਦੇ ਲਈ ਬਹੁਤ ਵੱਡਾ ਰੂਡ ਸ਼ੌਕ ਸੀ ਇਹ ਦੁਬਾਰਾ ਜਿਹੜਾ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਆਇਆ ਕਿ ਇੱਕ ਅਚਾਨਕ ਉਹਨਾਂ ਦੇ ਦਾਦਾ ਉਸ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ। ਉਹਨਾਂ ਦੀ ਬੇਸ਼ੱਕ ਭਾਈ ਗੁਰਜੰਟ ਸਿੰਘ ਮਿਲ ਨਹੀਂ ਸਕੇ ਸੰਤ ਪਿੰਡਾਂ ਵਾਲਿਆਂ ਨੂੰ ਕਦੇ ਵੀ। ਜੂਨ 84 ਹੋਇਆ, ਉਸ ਪੀਰੀਅਡ ਤੱਕ ਜਦੋਂ ਜੂਨ 84 ਹੁੰਦਾ ਹੈ ਉਹ 18 ਸਾਲ ਦੇ ਨੇ ਗੱਭਰੂ ਜੀ। ਔਰ ਇਹ ਉਹ ਦੌਰ ਹੈ ਜਦੋਂ ਉਹਨਾਂ ਦੇ ਅੰਦਰ ਕੁਛ ਕਰਨ ਦੇ ਲਈ, ਪੰਥ ਦੇ ਲਈ, ਕੌਮ ਲਈ ਜਿਹੜਾ ਚਾਅ ਹੈ ਉਹ ਅੰਗੜਾਈਆਂ ਲੈ ਰਹੇ। ਔਰ ਫਿਰ ਉਸ ਦੌਰ ਦੇ ਵਿੱਚ ਹੀ ਉਹਨਾਂ ਨੇ ਫੈਸਲਾ ਕਰ ਲਿਆ ਕਿ ਵੀ ਨਹੀਂ, ਇਹ ਜ਼ਿੰਦਗੀ ਜਿਹੜੀ ਹੈ ਹੁਣ ਕੌਮ ਦੀ ਅਮਾਨਤ ਹੈ ਔਰ ਕੌਮ ਦੇ ਲੇਖੇ ਲਾਣੀ ਹੈ। ਸੋ ਉਹ ਖੁਦ ਜਦੋਂ ਉਹਨਾਂ ਨੇ ਸ਼ਹੀਦੀ ਪਾਈ ਅੱਜ ਦੇ ਦਿਨ 1992 'ਚ, ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਸਨ ਜੀ। ਲੇਕਿਨ ਇਸ ਤੋਂ ਪਹਿਲਾਂ ਉਹਨਾਂ ਨੇ ਜਿਹਨਾਂ ਯੋਧਿਆਂ ਦੇ ਨਾਲ ਕੰਮ ਸ਼ੁਰੂ ਕੀਤਾ, ਭਾਈ ਵਰਿਆਮ ਸਿੰਘ ਖੱਪਿਆਂ ਵਾਲੀ, ਫਿਰ ਭਾਈ ਅਰੂੜ ਸਿੰਘ ਜਿਨ੍ਹਾਂ ਨੇ ਮੁੱਢਲੇ ਤੌਰ ਤੇ ਲਿਬਰੇਸ਼ਨ ਫੋਰਸ ਬਣਾਈ ਸੀ, ਔਰ ਅਖੀਰ ਦੇ ਵਿੱਚ ਭਾਈ ਅਵਤਾਰ ਸਿੰਘ ਬ੍ਰਹਮਾ ਦੀ ਕਮਾਂਡ ਥੱਲੇ ਇਹ ਲੈਫਟੀਨੈਂਟ ਜਨਰਲ ਸਨ ਉਸ ਫੋਰਸ ਤੇ। ਜਦੋਂ ਅੱਜ ਤੋਂ ਲਗਭਗ ਹਫ਼ਤਾ ਪਹਿਲਾਂ ਭਾਈ ਬ੍ਰਹਮਾ ਸ਼ਹੀਦ ਹੋਏ ਰਾਜਸਥਾਨ ਬਾਰਡਰ ਤੇ ਫਿਰ ਜਿਹੜੀ ਹਫ਼ਤਾ ਬਾਅਦ ਕਮਾਂਡ ਜਿਹੜੀ ਹੈ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨੇ ਸੰਭਾਲੀ ਜੀ। ਔਰ ਇਸ ਪੀਰੀਅਡ ਦੇ ਵਿੱਚ ਜਿੰਨੀ ਸੇਵਾ, ਔਰ ਸਾਰੀਆਂ ਬੇਸ਼ੱਕ ਅੱਡ ਫੋਰਸਿਸ ਦਾ ਆਪਣਾ ਯੋਗਦਾਨ ਹੈ, ਪਰ ਇਸ ਫੋਰਸ ਦੇ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਵਿੱਚ ਹਾਈਲੀ ਐਜੂਕੇਟਿਡ, ਜਿਸ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਦਰਜਨਾਂ ਸਟੂਡੈਂਟ ਔਰ ਡਾਕਟਰ, ਪ੍ਰੋਫੈਸਰ ਜਿਹੜੇ ਨੇ, ਹੁਣ ਬੇਸ਼ੱਕ ਭਾਈ ਗੁਰਜੰਟ ਸਿੰਘ ਆਪ ਸਕੂਲ ਵੀ ਨਹੀਂ ਸਨ ਗਏ ਹੋਏ ਜੀ। ਜਦ ਸਕੂਲ ਗਏ ਸੀ ਉਹਨਾਂ ਨੇ ਫਾਰਮਲ ਕੋਈ ਹਾਈ ਸਕੂਲ ਨਹੀਂ ਸੀ ਕੀਤਾ ਹੋਇਆ, ਲੇਕਿਨ ਉਹਨਾਂ ਦਾ ਜਲਵਾ, ਉਹਨਾਂ ਦੀ ਇਮਾਨਦਾਰੀ, ਉਹਨਾਂ ਵਿਚਲੀ ਸਿੱਖੀ, ਉਹਨਾਂ ਵਿਚਲੀ ਦਲੇਰੀ, ਇਹ ਜਿਹੜੇ ਡਾਕਟਰ ਇੰਜੀਨੀਅਰ ਸੀ ਇਹ ਫਖਰ ਮਹਿਸੂਸ ਕਰਦੇ ਸੀ ਕਿ ਅਸੀਂ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਅਗਵਾਈ ਦੇ ਵਿੱਚ ਸੇਵਾ ਕਰ ਰਹੇ। ਸੋ ਇਸ ਦੌਰ ਦੇ ਵਿੱਚ ਉਹਨਾਂ ਨੇ ਕਿੰਨੀ ਸੇਵਾ ਕੀਤੀ, ਬਹੁਤ ਸਾਰੀਆਂ ਚੀਜ਼ਾਂ ਇਸ ਪ੍ਰੋਗਰਾਮ ਦੇ ਵਿੱਚ ਡਿਸਕਸ ਨਹੀਂ ਕੀਤੀਆਂ ਜਾ ਸਕਦੀਆਂ। ਜਿਹੜੇ ਚਾਹਵਾਨ ਪਾਠਕ ਨੇ ਜਾਂ ਜਿਹੜੇ ਉਸ ਅਖਬਾਰ ਦੇ ਵਿੱਚ ਵੀ ਅੱਜ ਇਸ ਸੰਬੰਧੀ ਖਾਸ ਤੌਰ ਤੇ ਲਿਖਿਆ ਗਿਆ ਹੈ, ਜਿਹੜੇ ਸਾਡੇ ਚਾਹਵਾਨ ਦਰਸ਼ਕ ਨੇ, ਸਰੋਤੇ ਨੇ, ਉਹ ਇਸ ਬਾਰੇ ਇੰਟਰਨੈਟ ਤੇ ਰਿਸਰਚ ਕਰ ਸਕਦੇ ਨੇ ਕਿ ਕਿੰਨੇ ਵੱਡੇ ਕਾਰਨਾਮੇ ਇਹਨਾਂ ਨੇ ਕੀਤੇ ਨੇ। ਪਰ ਜਿਨ੍ਹਾਂ ਦੀਆਂ ਵਾਰਾਂ ਬਣੀਆਂ, ਢਾਡੀ ਵਾਰਾਂ, ਇੱਕ ਮਿੱਤ ਸਿੰਘ ਨਾਂ ਦਾ ਥਾਣੇਦਾਰ ਜਿਹੜਾ ਕਿ ਉਹਨਾਂ ਦੇ ਲਾਗਲੇ ਪਿੰਡ ਦਾ ਹੀ ਸੀ, ਉਹ ਆ ਕੇ ਲੱਗਾ, ਉਹਨੇ ਲੋਕਾਂ ਨੂੰ ਇੰਨਾ ਟੌਰਚਰ ਕੀਤਾ, ਉਹ ਇੰਨਾ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ, ਭਰਾਵਾਂ ਨੂੰ, ਇੱਕ ਭੈਣ ਉਹਨਾਂ ਦੇ ਅੱਗੋਂ ਰਿਸ਼ਤੇਦਾਰ, ਔਰ ਗਲੀਆਂ ਦੇ ਵਿੱਚ ਉਹਨਾਂ ਦੇ ਪਿਤਾ ਨੂੰ ਕੇਸਾਂ ਤੋਂ ਧੂ ਕੇ ਘਰ ਦੇ ਸਾਹਮਣੇ, ਪਿੰਡ ਦੇ ਸਾਹਮਣੇ ਕਿ ਕਿੱਥੇ ਹੈ ਤੇਰਾ ਸ਼ੇਰ ਪੁੱਤਰ ਜੀ, ਹੈ ਤਾਂ ਮੇਰੇ ਸਾਹਮਣੇ ਆਏ। ਔਰ ਫਿਰ ਜਿਵੇਂ ਭਾਈ ਗੁਰਜੰਟ ਸਿੰਘ ਹੋਰਾਂ ਨੇ ਆਪਣੇ ਸਾਥੀ ਸਿੰਘਾਂ ਦੇ ਨਾਲ ਭਾਈ ਮਿੱਤ ਸਿੰਘ ਨੂੰ, ਭਾਈ ਕਾਹਦਾ ਸ਼ੈਤਾਨ ਮਿੱਤ ਸਿੰਘ, ਮੇਰੇ ਮੂੰਹੋਂ ਭਾਈ ਨਿਕਲ ਗਿਆ ਇਸ ਸ਼ੈਤਾਨ ਦੇ ਲਈ, ਉਸ ਨੂੰ ਸਜ਼ਾ ਯਾਫਤਾ ਕੀਤਾ। ਇਹ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਜਿਹੜੀ ਹੈ ਉਹ ਬਹਾਦਰੀ ਦੀ ਸਟੋਰੀ ਹੈ। ਵੱਡੇ ਵੱਡੇ ਕਾਰਨਾਮੇ ਜਿਨ੍ਹਾਂ ਨੇ ਇੱਕ ਸਟੇਜ ਦੇ ਉੱਤੇ ਪੰਜਾਬ ਸਰਕਾਰ ਜਾਂ ਉਸ ਵੇਲੇ ਦਾ ਜਿਹੜਾ ਸਿਕਿਉਰਿਟੀ ਸੈਟਅਪ ਹੀ ਨਹੀਂ, ਭਾਰਤ ਭਰ ਦੇ ਵਿੱਚ, ਕਿਉਂਕਿ ਉਹਨਾਂ ਐਕਸ਼ਨਸ ਦੀਆਂ ਕੁਛ ਐਸੇ ਸੀ ਜਿਨ੍ਹਾਂ ਦੀਆਂ ਇੰਟਰਨੈਸ਼ਨਲ ਇੰਪਲੀਕੇਸ਼ਨ ਸੀ, ਅੰਤਰਰਾਸ਼ਟਰੀ ਤੌਰ ਦੇ ਉੱਤੇ। ਜਿਹੜਾ ਭਾਈ ਗੁਰਜੰਟ ਸਿੰਘ ਜਿੱਥੇ ਦੁਸ਼ਮਣਾਂ ਦੇ ਲਈ ਇੱਕ ਟੈਰਰ ਸੀ ਜੀ, ਉੱਥੇ ਇਲਾਕੇ ਦੇ ਲੋਕਾਂ ਲਈ ਜਿਹੜੇ ਪਿਆਰ ਨਾਲ ਉਹਨਾਂ ਨੂੰ ਜੰਟਾ ਕਹਿੰਦੇ ਸੀ, ਜੇ ਕਿਸੇ ਪਿੰਡ ਦੀ ਜੂਝ ਜਾਂ ਕਿਸੇ ਘਰ 'ਚ ਆ ਜਾਣਾ ਤੇ ਉਸ ਘਰ ਨੂੰ ਲੋਕ ਸੁਭਾਗਾ ਸਮਝਦੇ ਸੀ ਕਿ ਅੱਜ ਜੰਟਾ ਸਾਡੇ ਪਿੰਡ ਦੀ ਜੂਝ 'ਚ ਆਇਆ। ਔਰ ਜਿਸ ਦਿਨ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਅੱਜ ਦੇ ਦਿਨ 1992 ਦੇ ਵਿੱਚ, ਲੁਧਿਆਣੇ ਦੇ ਹੀ ਮਾਲ ਟਾਊਨ ਦੇ ਘਰ 'ਚ ਜਿੱਥੇ ਉਹ ਰੁਕੇ ਹੋਏ ਸੀ, ਕੋਈ ਹੋਰ ਵੀ ਸਿੰਘ ਸਨ, ਕਿਵੇਂ ਮੁਖਬਰੀ ਹੋਈ, ਕੀ ਹੋਈ, ਲੱਖਾਂ ਰੁਪਏ ਦਾ ਇਨਾਮ ਇਹਨਾਂ ਦੇ ਸਿਰ ਤੇ ਸੀ। ਸੋ ਪੁਲਿਸ ਨੇ, ਸਿਕਿਉਰਿਟੀ ਦਸਤਿਆਂ ਨੇ, ਫੌਜ ਨੇ ਚਾਰੇ ਪਾਸਿਓਂ ਘੇਰਿਆ, ਪਤਾ ਇਹਨਾਂ ਨੂੰ ਵੀ ਲੱਗ ਗਿਆ। ਪਰ ਉਸ ਘਰ ਦੇ ਨਾਲ ਹੀ ਜਿੱਥੇ ਉਹ ਰੁਕੇ ਸਨ, ਜਿਸ ਕਮਰੇ ਦੇ ਵਿੱਚ ਇਹਨਾਂ ਦਾ ਸਾਜ਼ੋ ਸਮਾਨ ਸੀ, ਜਦੋਂ ਇਹਨਾਂ ਨੇ ਉੱਧਰ ਮੁੜਨਾ ਚਾਹਿਆ ਤੇ ਉਹਨੂੰ ਅੰਦਰੋਂ ਜਿਹੜਾ ਉਹ ਬੋਲਟ ਕੀਤਾ ਹੋਇਆ ਸੀ, ਲੋਕ ਲੱਗਾ ਹੋਇਆ ਸੀ ਜੀ। ਪਰ ਉਹ ਜਿਉਂਦੇ ਜੀ ਉਹਨਾਂ ਦੇ ਹੱਥ ਨਹੀਂ ਸੀ ਆਉਣਾ ਚਾਹੁੰਦੇ ਪੁਲਿਸ ਦੇ। ਉਹਨਾਂ ਨੇ ਪਿਛਲੇ ਪਾਸੇ ਦੀ ਘਰ ਦੀ ਜੰਪ ਕਰਕੇ ਨਿਕਲਣਾ ਚਾਹਿਆ, ਪਰ ਚਾਰ ਚੁਫੇਰਾ ਘੇਰਿਆ ਹੋਇਆ ਸੀ ਔਰ ਬਾਹਰ ਹੀ ਉਹ ਜਿਹੜੇ ਨੇ ਉਹਨਾਂ ਨੂੰ ਗੋਲੀਆਂ ਦਾ ਸ਼ਿਕਾਰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਉਹਨਾਂ ਨੇ ਸ਼ਹੀਦੀ ਪਾਈ। ਔਰ ਇਸ ਕਦਰ ਖੌਫਜ਼ਦਾ ਸੀ ਹਕੂਮਤ ਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੀ ਲਾਸ਼ ਵੀ ਜਿਹੜੀ ਹੈ ਉਹਨਾਂ ਦੇ ਘਰਦਿਆਂ ਨੂੰ, ਪਰਿਵਾਰਜਨਾਂ ਨੂੰ ਨਹੀਂ ਦਿੱਤੀ ਗਈ, ਕਿਉਂਕਿ ਉਹਨਾਂ ਨੂੰ ਡਰ ਸੀ ਕਿ ਭਾਈ ਗੁਰਜੰਟ ਸਿੰਘ ਇੰਨਾ ਪੋਪੂਲਰ ਸਿੰਘ ਸੀ ਇਲਾਕੇ ਦੇ ਵਿੱਚ ਹੀ ਨਹੀਂ, ਸਾਰੇ ਪੰਥ ਦੇ ਵਿੱਚ, ਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਹੁਮਾ ਕੇ ਆਣਗੇ
ਆਪਣੇ ਇਸ ਬਹਾਦਰ ਯੋਧੇ ਨੂੰ ਸ਼ਰਧਾਂਜਲੀ ਦੇਣ ਦੇ ਲਈ। ਜੀ ਜਿੱਦਣ ਉਹਨਾਂ ਦੀ ਸ਼ਹਾਦਤ ਹੋਈ ਉਹਨਾਂ ਦੀ ਉਮਰ 28 ਸਾਲ ਸੀ, ਔਰ ਮੈਂ ਸਮਝਦਾ ਹਾਂ ਕਿ ਉਹਨਾਂ ਨੇ ਬੜੀ ਬਹਾਦਰੀ ਦੇ ਨਾਲ ਜਿਹੜਾ ਸੰਘਰਸ਼ ਦੇ ਵਿੱਚ ਹਿੱਸਾ ਲਿਆ, ਨਿਸ਼ਕਾਮ ਹੋ ਕੇ। ਕੋਈ ਐਸਾ ਪਾਰਟ ਨਹੀਂ ਹੈ ਕਿ ਉਹਨਾਂ ਨੇ ਜਿਹੜਾ ਕਿ ਉਹਨਾਂ ਦੇ ਕਰੈਕਟਰ, ਉਹਨਾਂ ਦੇ ਕੰਮ ਕਰਨ ਦੇ ਢੰਗ ਬਾਰੇ ਸਵਾਲੀਆ ਨਿਸ਼ਾਨ ਉਠਾਏ। ਉਹ ਆਪਣੇ ਇਲਾਕੇ ਦੇ ਹਿੰਦੂਆਂ ਦੇ ਵਿੱਚ ਵੀ ਬੜੇ ਪਪੂਲਰ ਸਨ, ਗਰੀਬ ਤਬਕੇ ਦੇ ਵਿੱਚ ਵੀ। ਔਰ ਜਿੰਨੀ ਦੇਰ ਉਸ ਸੰਘਰਸ਼ ਦੇ ਵਿੱਚ ਰਹੇ, ਉਸ ਇਲਾਕੇ ਦੇ ਵਿੱਚ ਕੋਈ ਲੁੱਟਮਾਰ, ਕੋਈ ਚੋਰੀ ਚਕਾਰੀ, ਕੋਈ ਹੋਰ ਕ੍ਰਾਈਮ ਨਹੀਂ ਹੋਇਆ। ਲੋਕ ਇਹ ਸਮਝਦੇ ਸੀ ਵੀ ਜਿੱਥੇ ਪੁਲਿਸ ਜਾਂ ਥਾਣੇ ਬਣਾਏ ਹੋਏ ਨੇ ਵੀ ਕ੍ਰਾਈਮ ਨਾ ਹੋਏ, ਥਾਣੇ ਤਾਂ ਕੇਂਦਰ ਨੇ ਜਿਹੜੇ ਕ੍ਰਾਈਮ ਕਰਾਉਣ ਦੇ ਲਈ ਸੌਦੇਬਾਜ਼ੀਆਂ ਕਰਦੇ ਨੇ ਔਰ ਕਰਵਾਉਂਦੇ ਨੇ। ਜੀ ਲੇਕਿਨ ਭਾਈ ਗੁਰਜੰਟ ਸਿੰਘ ਸਾਡੀ ਸੁਰੱਖਿਆ ਹੈ, ਇਸ ਲਈ ਇਲਾਕੇ ਦੇ ਹਿੰਦੂ, ਇਲਾਕੇ ਦੇ ਗਰੀਬ ਸਾਰੇ ਹੀ ਭਾਈ ਗੁਰਜੰਟ ਸਿੰਘ ਨੂੰ ਇੱਕ ਹੀਰੋ ਦੇ ਤੌਰ ਤੇ ਦੇਖਦੇ ਸੀ। ਸਿੱਖਾਂ ਦੇ ਲਈ ਜਾਂ ਸਾਡੇ ਸੰਘਰਸ਼ ਦੇ ਲਈ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਬਹੁਤ ਵੱਡਾ ਯੋਧਾ ਹੈ। ਸੋ ਅਸੀਂ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਜਿਹੜੇ ਨੈਕਸਟ ਜਨਰਲ ਇਸ ਫੋਰਸ ਦੇ ਬਣੇ, ਡਾਕਟਰ ਪ੍ਰੀਤਮ ਸਿੰਘ ਸੇਖੋਂ, ਉਹ ਵੀ ਇੱਕ ਪੜ੍ਹੇ ਲਿਖੇ ਜਨਰਲ ਜਿਨ੍ਹਾਂ ਨੇ ਜਿਹੜਾ ਉਹ ਕਮਾਂਡ ਸੰਭਾਲੀ। ਮੈਂ ਜਦੋਂ ਇਸ ਵੀਕਐਂਡ ਤੇ ਸੀਐਟਲ ਦੇ ਸਮਾਗਮ ਵਿੱਚ ਗਏ ਜੀ ਤੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਦੀਆਂ ਭੈਣਾਂ, ਕਿਉਂਕਿ ਉਹ ਵੀ 4 ਭੈਣਾਂ ਦੇ ਇੱਕੋ ਇੱਕ ਭਰਾ ਸਨ ਜਿਨ੍ਹਾਂ ਨੇ ਸ਼ਹੀਦੀ ਪਾਈ, ਸੋ ਉਹਨਾਂ ਦੀਆਂ ਭੈਣਾਂ ਜਿਹੜੀਆਂ ਨੇ ਉਹ ਵਿਸ਼ੇਸ਼ ਤੌਰ ਤੇ ਉਸ ਸਮਾਗਮ 'ਚ ਹਿੱਸਾ ਲੈਣ ਲਈ ਆਈਆਂ ਹੋਈਆਂ ਸਨ। ਜੀ ਇੱਕ ਭੈਣ ਉਹਨਾਂ ਦੀ ਪਹਿਲੀ ਵਾਰ ਭਾਰਤ ਤੋਂ ਆਏ ਨੇ, ਔਰ ਉਹਨਾਂ ਦੀਆਂ ਦੂਸਰੀਆਂ ਭੈਣਾਂ ਜਿਹੜੀ ਟੋਰਾਂਟੋ, ਉਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਮਿਲਿਆ ਹੋਇਆ ਸੀ। ਸੋ ਉਹਨਾਂ ਨੇ ਵੀ ਮਿਲ ਕੇ ਬੜੀ ਖੁਸ਼ੀ ਮਹਿਸੂਸ ਕੀਤੀ, ਔਰ ਮੈਂ ਵੀ ਉਹਨਾਂ ਨੂੰ ਕਿਹਾ ਵੀ ਉਹਨਾਂ ਨੇ ਸਫ਼ਰ ਬਹੁਤ ਕੀਤਾ, ਕਿਉਂਕਿ ਜਿੰਨਾ ਟਾਰਚਰ ਇਹਨਾਂ ਭੈਣਾਂ ਨੂੰ, ਇਹਨਾਂ ਦੇ ਅੱਗੋਂ ਹਸਬੈਂਡਸ ਨੂੰ ਫੜ ਕੇ ਪੁਲਿਸ ਲੈ ਜਾਂਦੇ ਸੀ, ਸਾਰੇ ਪਰਿਵਾਰ ਨੂੰ। ਪਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ, ਤੁਹਾਡੀ ਜਿਹੜੀ ਕੁਰਬਾਨੀ ਹੈ ਔਰ ਜਿਸ ਕਦਰ ਤੁਹਾਡੇ ਵੀਰ ਨੇ ਕੌਮ ਦੇ ਲਈ ਜਿਹੜਾ ਆਪਾ ਕੁਰਬਾਨ ਕੀਤਾ ਹੈ, ਕੌਮ ਦੇ ਲਈ ਉਹਨਾਂ ਨੇ ਇਸ ਸੰਘਰਸ਼ ਦੇ ਵਿੱਚ ਯੋਗਦਾਨ ਪਾਇਆ, ਇਹ ਬਹੁਤ ਹੀ, ਇਸ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਸੋ ਮੈਂ ਸਮਝਦਾ ਵੀ ਕਿਉਂਕਿ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਉਹਨਾਂ ਤੋਂ ਪਹਿਲਾਂ ਭਾਈ ਅਵਤਾਰ ਸਿੰਘ ਬ੍ਰਹਮਾ, ਜਦੋਂ ਵੀ ਕੋਈ ਨਵਾਂ ਆਉਂਦਾ ਹੈ, ਉਹ ਜਿਹੜਾ ਪਹਿਲੇ ਨੇ ਯਾਰਡ ਸਟਿਕ ਜਾਂ ਪੈਮਾਨਾ ਰੱਖਿਆ ਹੁੰਦਾ, ਉਸ ਤੇ ਹੀ ਉਹਨਾਂ ਨੇ ਪੂਰਾ ਉਤਰਨਾ ਹੁੰਦਾ ਹੈ। ਸੋ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜੇ ਨੇ ਉਹ ਸਾਡੇ ਖਾਲਿਸਤਾਨੀ ਸੰਘਰਸ਼ ਦੇ ਗਗਨ ਦੇ ਰੋਸ਼ਨ ਸਿਤਾਰੇ ਨੇ, ਔਰ ਉਹਨਾਂ ਦੀ ਸ਼ਹਾਦਤ ਦੇ ਉੱਤੇ ਅੱਜ ਅਸੀਂ ਆਪਣੀ ਸ਼ਰਧਾ, ਪਿਆਰ, ਅਕੀਦਤ ਦੇ ਫੁੱਲ ਭੇਟ ਕਰਦੇ ਹਾਂ। ਜੀ ਡਾਕਟਰ ਸਾਹਿਬ, ਇਸ ਨਾਲ ਲੈਂਦੇ ਹਾਂ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।